ਇਹ ਜਿਹੜਾ ਅੱਜ ਤੱਕ ਦੁੱਖ ਅਸੀਂ ਲਈ ਫਿਰਦੇ ਹਾਂ 74 ਸਾਲ ਲੰਘ ਗਏ ਨੇ ਤਕਲੀਫ ਅੱਜ ਤੱਕ ਸਹਿ ਰਹੇ ਹਾਂ ਅਸੀਂ। ਅੱਛਾ, ਅਗਰ ਹਾਲਾਤ ਖਰਾਬ ਨਾ ਹੁੰਦੇ ਤੇ ਕਿਆ ਤੁਸੀਂ ਉਹ ਪਿੰਡ ਛੱਡਣਾ ਸੀ? ਸਵਾਲ ਹੀ ਨਹੀਂ ਪੈਦਾ, ਕੌਣ ਛੋੜਦਾ ਪਿੰਡ? ਕੋਈ ਜਗ੍ਹਾ ਨੂੰ ਛੋੜਦਾ ਪਤਾ ਕੋਈ ਜਗ੍ਹਾ ਛੱਡਣੀ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ। ਚਲੋ ਇੰਡੋ ਪਾਕਿਸਤਾਨੀ ਸੀ ਬਣਿਆ ਤੇ ਕੋਈ ਡਰ ਵੀ ਨਹੀਂ ਸੀ ਕਿਸੇ ਨੂੰ ਕਿਸੇ ਦਾ। ਪਹਿਲੇ ਡਰ ਨਹੀਂ ਸੀ, ਕਤਲ ਨਹੀਂ ਸੀ, ਬਿਲਕੁਲ ਨਹੀਂ ਸੀ। ਅੱਛਾ, ਫਿਰ ਇਹ ਕਿੰਨੀ ਦੇਰ ਤੱਕ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਹੋ, ਇਹ ਹਾਲਾਤ ਕਿੰਨੀ ਦੇਰ ਬਾਅਦ ਸਹਿਮ ਗਏ ਸੀ? ਕੋਈ ਇਸ ਚੀਜ਼ ਦਾ ਕੋਈ ਅੰਦਾਜ਼ਾ ਹੈ ਕਿ 5-7 ਸਾਲ ਲੱਗੇ ਜਾਂ ਛੇਤੀ ਹੀ ਕੰਮ ਠੀਕ ਹੋ ਗਿਆ ਸੀ? ਨਹੀਂ, ਉਹ ਇੱਥੇ ਸਭ ਤੋਂ ਵੱਡੀ ਪਾਰਟੀ ਜਦੋਂ ਹੋਈ ਉਹ ਤਾਂ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਸੀ ਜਾਣਾ ਕਿੱਥੇ ਹੈ। ਕੋਈ ਕਿਤੇ ਬੈਠਾ ਹੈ, ਕੋਈ ਕਿਤੇ ਬੈਠਾ ਹੈ, ਕਿਤੇ ਬੈਠਾ ਹੈ। ਕੋਈ ਉਹਨਾਂ ਕਿਸੇ ਦਾ ਕੋਈ ਬੱਚਾ ਹੈ ਨਹੀਂ ਸੀ ਨਾਲ, ਕਿਸੇ ਦੀ ਭੈਣ ਨਹੀਂ ਸੀ ਨਾਲ, ਕਿਸੇ ਦਾ ਪਿਓ ਨਹੀਂ ਸੀ ਨਾਲ, ਕਿਸੇ ਦੀ ਮਾਂ ਨਹੀਂ ਸੀ ਨਾਲ। ਇਹ ਤਾਂ ਪਤਾ ਹੀ ਨਹੀਂ ਸੀ ਜਾਣਾ ਕਿੱਥੇ ਆ। ਪਾਕਿਸਤਾਨ ਦੇ ਸਾਡੇ ਵਰਗਿਆਂ ਲੋਕਾਂ ਨੂੰ ਕੀ ਪਤਾ ਸੀ ਵੀ ਕਿੱਥੇ ਜਾਣਾ। ਦੌੜੇ ਜਾ ਰਹੇ ਗੱਡੇ ਦੇ ਨਾਲ ਉੱਤੇ ਬੈਠੇ ਰਹੇ ਤੇ ਚਲ ਪਤਾ ਹੀ ਨਹੀਂ ਸੀ। ਮਤਲਬ ਇੰਨੀ ਕੁ ਦੁਨੀਆ। ਵੈਸੇ ਹੁਣ ਦੀ ਜੇ ਗੱਲ ਕਰੀਏ, ਉਹ ਤੁਹਾਡੇ ਪਿੰਡ ਦੀਆਂ ਗਲੀਆਂ, ਉਹ ਦਰਵਾਜ਼ਾ, ਘਰ ਦਾ ਬੂਹਾ, ਘਰ ਦਾ ਵਿਹੜਾ, ਉਹ ਯਾਦ ਆ ਜਾਂਦਾ, ਅੱਖਾਂ ਦੇ ਮੂਹਰੇ ਆ ਜਾਂਦਾ। ਉਹ ਜਿਹੜਾ ਜੀ ਕਿਉਂ ਨਹੀਂ ਆਉਂਦਾ ਜੀ? ਬਚਪਨ ਜਿੱਥੇ ਗੁਜ਼ਾਰਿਆ ਉਹ ਕਿਉਂ ਯਾਦ ਕਿਉਂ ਨਹੀਂ ਆਉਂਦਾ? ਉਹ ਤਾਂ ਯਾਦ ਰਹਿੰਦਾ ਮੈਨੂੰ। ਅੱਜ ਵੀ ਤੁਸੀਂ ਭੇਜੋ, ਅੱਜ ਵੀ ਆਪਣੇ ਘਰ ਚਲਾ ਜਾਣਾ। ਤੇ ਉਹ ਦੁੱਖ ਜਿਹੜਾ ਜੋ ਕੁਝ ਵੀ ਹੈਗਾ ਉਹ ਤਾਂ ਸਾਡੇ ਸਿਰਾਂ 'ਚ ਆ। ਜੋ ਕੁਝ ਜਦ ਤੱਕ ਅਸੀਂ ਜ਼ਿੰਦਾ ਆ ਉਸ ਤੱਕ ਤਾਂ ਸਾਨੂੰ ਫਿਕਰ ਰਹਿਣਾ ਨਾ, ਉੱਧਰ ਦਾ ਵੀ ਰਹਿਣਾ, ਇੱਧਰ ਦਾ ਵੀ ਰਹਿਣਾ। ਦੁਆ ਕਰੋ ਅੱਲਾਹ ਤਾਲਾ ਬਿਹਤਰ ਸਵਾ ਪੈਦਾ ਕਰਦੇ, ਉਹਨਾਂ ਨੂੰ ਵੀ ਅੱਲਾਹ ਤਾਲਾ ਜਜ਼ਾ ਦੇ, ਸਾਨੂੰ ਅੱਲਾਹ ਤਾਲਾ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੋ ਜਾਣ। ਮਤਲਬ ਮੁੜ ਕੇ ਫਿਰ ਉਹੀ ਹੋਰ ਹੀ ਸਾਡੀ ਜਿਹੜੀ ਜਨਰੇਸ਼ਨ ਅੱਗੇ ਆਉਣ ਵਾਲੀ, ਚਲੋ ਉਹਨਾਂ ਨੂੰ ਫਾਇਦਾ ਹੋਏ। पंजाबी लहर वेख रहे सारे ही ਸਰੋਤਿਆਂ ਦਾ बहुत सारा सलाम ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਕਿੱਸਾ, ਪੰਜਾਬ ਦੀ ਕਹਾਣੀ ਲੈ ਕਰਕੇ ਅਸੀਂ ਮੌਜੂਦ ਹਾਂ ਜੀ ਲਾਇਲਪੁਰ, ਜਿਹਦਾ ਮੌਜੂਦਾ ਨਾਮ ਫੈਸਲਾਬਾਦ ਹੈ। ਔਰ ਇਸ ਵੇਲੇ ਮੇਰੇ ਨਾਲ ਜੋ ਮੌਜੂਦ ਨੇ ਬਜ਼ੁਰਗ, ਉਹ ਬਜ਼ੁਰਗ ਜਿਨ੍ਹਾਂ ਨੇ ਅਨ ਵੰਡਿਆ ਪੰਜਾਬ ਵੇਖਿਆ। ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਆਪ ਜੀ ਨੂੰ ਪਤਾ ਹੈ ਕਿ ਅਸੀਂ ਪੇਸ਼ ਕਰਦੇ ਰਹਿੰਦੇ ਹਾਂ, ਸਿਰਫ ਇਸ ਕਰਕੇ ਕਿ ਸਾਡਾ ਪੁਰਾਣਾ ਪੰਜਾਬ ਕਿਹੋ ਜਿਹਾ ਸੀ, ਅਨਵੰਡਿਆ ਪੰਜਾਬ ਕਿਹੋ ਜਿਹਾ ਸੀ, ਫਿਰ ਪੰਜਾਬ ਦਾ ਬਟਵਾਰਾ ਕਿਸ ਤਰ੍ਹਾਂ ਹੋਇਆ। ਸੋ ਇਹ ਸਾਰੀਆਂ ਗੱਲਾਂ ਪੁੱਛਦੇ ਹਾਂ ਬਜ਼ੁਰਗਾਂ ਕੋਲੋਂ। ਬਾਬਾ ਜੀ ਕੀ ਹਾਲ ਚਾਲ ਹੈ ਤੁਹਾਡਾ? ਅਲਹਮਦੁਲਿਲਾ, ਬਿਲਕੁਲ ਖੈਰੀਅਤ। ਠੀਕ ਠਾਕ ਹੋ? ਬਿਲਕੁਲ ਖੈਰੀਅਤ। ਨਾਂ ਕੀ ਤੁਹਾਡਾ? ਮੀਆਂ ਅਬਦੁਲ ਰਊਫ। ਮੀਆਂ ਅਬਦੁਲ ਰਊਫ। ਤੁਹਾਡੇ ਵਾਲਿਦ ਮੁਹਤਰਮ ਦਾ? ਚੌਧਰੀ ਅਬਦੁਲ ਰਹਿਮਾਨ। ਚੌਧਰੀ ਅਬਦੁਲ ਰਹਿਮਾਨ। ਦਾਦਾ ਜੀ ਦਾ ਨਾਮ ਚੇਤੇ ਹੈ? ਅਭੀ ਨਹੀਂ, ਯਾਦ ਨਹੀਂ ਹੈ। ਯਾਦ ਨਹੀਂ। ਅੱਛਾ ਬਜ਼ੁਰਗੋ, ਆਪਾਂ ਲਾਇਲਪੁਰ ਦੇ ਵਿੱਚ ਫੈਸਲਾਬਾਦ ਦੇ ਵਿੱਚ ਜਿਸ ਇਲਾਕੇ 'ਚ ਬੈਠੇ ਹਾਂ, ਇਸ ਇਲਾਕੇ ਦਾ ਕੀ ਨਾਂ ਹੈ ਜੀ? ਅਯੂਬ ਕਾਲੋਨੀ। ਅਯੂਬ ਕਾਲੋਨੀ। ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਮਾਈਗ੍ਰੇਟਿਡ ਹੋ? ਮਾਈਗ੍ਰੇਟਿਡ ਹੈ। ਤੁਸੀਂ ਹਿੰਦੁਸਤਾਨ 'ਚੋਂ ਆਏ ਹੋ? ਹਿੰਦੁਸਤਾਨ 'ਚੋਂ ਆਏ। ਅੱਛਾ, ਕਿਹੜਾ ਪਿੰਡ ਸੀ ਤੁਹਾਡਾ ਉੱਥੇ? ਤਲਵੰਡੀ। ਤਲਵੰਡੀ। ਹਾਂਜੀ। ਤਲਵੰਡੀ ਦੇ ਲਾਗੇ ਪਿੰਡਾਂ ਦਾ ਪਤਾ ਕਿਹੜੇ ਸੀਗੇ? मीरापुर था, बहादुरपुर था, मतलब है एक और तलवंडी थी नज़दीक, मतलब है। अच्छा, ਜ਼ਿਲ੍ਹਾ ਤੁਹਾਨੂੰ ਕਿਹੜਾ ਪੈਂਦਾ ਸੀ? ਹੁਸ਼ਿਆਰਪੁਰ। ਹੁਸ਼ਿਆਰਪੁਰ। ਤਹਿਸੀਲ? ਮਕੇਰੀਆਂ। ਮਕੇਰੀਆਂ। ਹਾਂਜੀ। ਤੁਹਾਡਾ ਜਿਹੜਾ ਪਿੰਡ ਸੀਗਾ ਉਹ ਰਲਵਾ ਮਿਲਵਾ ਸੀ ਜਾਂ ਸਾਲਮ ਸੀਗਾ? ਮਤਲਬ ਹਿੰਦੂ ਸਿੱਖ ਵਿੱਚ ਰਹਿੰਦੇ ਸੀ, ਮੇਲ ਵਰਤਣ? ਸਿਰਫ ਮੁਸਲਮਾਨ ਰਹਤੇ ਥੇ। ਮੁਸਲਮਾਨ ਹੀ? ਬਿਲਕੁਲ ਸਹੀ। ਆਲ ਦੁਆਲੇ ਪਿੰਡਾਂ 'ਚ ਹੈ ਸੀ ਸਿੱਖ ਹਿੰਦੂ? ਬਿਲਕੁਲ ਸੀਗੇ। ਅੱਛਾ। ਹਾਂਜੀ। ਉਹਦੇ ਨਾਲ ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ? ਆਪਸ 'ਚ ਰਹਿਣਾ ਸਹਿਣਾ, ਮੇਲ ਜੋਲ ਕਿੱਦਾਂ ਦਾ ਸੀ? ਪਹਿਲੇ ਤਾਂ ਠੀਕ ਹੀ था, पाकिस्तान बनने से पहले। अच्छा। हाँ। सही। ਤੁਹਾਡੀ ਉਮਰ ਕਿੰਨੀ ਹੈ? 85। 85। ਯਾਨੀ ਕਿ ਜਦੋਂ ਵੰਡ ਹੋਈ ਹੈ ਕੋਈ 10-11 ਸਾਲ ਦੇ ਹੈ ਸੀ? 10 ਸਾਲ का था। 10 ਸਾਲ ਦੇ। ਤੁਸੀਂ ਕੀ ਕਰਦੇ ਸੀ? कब? 47 ਤੋਂ ਪਹਿਲੇ ਤੁਸੀਂ ਕੀ ਕਰਦੇ ਸੀ? ਪੜ੍ਹਦਾ था। ਅੱਛਾ, ਪੜ੍ਹਦੇ ਸੀ। ਹਾਂਜੀ। ਕਿੱਥੇ ਤੁਸੀਂ ਪੜ੍ਹਦੇ ਸੀ? ਮੈਂ ਟਾਂਡਾ ਔੜਮੁੜ। ਟਾਂਡਾ ਔੜਮੁੜ ਪੜ੍ਹਦੇ ਸੀ। ਸਕੂਲ ਦਾ ਨਾਮ ਯਾਦ? मतलब ਜਿੱਥੇ ਤੁਸੀਂ ਪੜ੍ਹਦੇ ਸੀ ਸਕੂਲ ਦਾ ਨਾਮ? स्कूल का नाम गवर्नमेंट हाई स्कूल था। ਅੱਛਾ, ਗਵਰਨਮੈਂਟ ਹਾਈ ਸਕੂਲ। ਤੁਹਾਡੇ ਨਾਲ ਕੋਈ ਹਿੰਦੂਆਂ ਦੇ, ਸਿੱਖਾਂ ਦੇ ਬੱਚੇ ਪੜ੍ਹਦੇ ਸੀਗੇ? ਬੱਚੇ ਤਾਂ ਸਾਰੇ ਪੜ੍ਹਦੇ ਸੀ। ਸਾਨੂੰ ਜਿਹੜਾ ਆਪਣਾ ਸਿੱਖ ਪੜ੍ਹਾਉਂਦੇ ਵੀ ਸੀਗੇ। ਅੱਛਾ, ਕੋਈ ਨਾਮ ਯਾਦ ਆਪਣੇ? ਕੁੱਟਦੇ ਹੁੰਦੇ ਸੀ ਚੰਗਾ। ਕੋਈ ਨਾਮ ਯਾਦ ਹੈ ਉਸਤਾਦ ਮੁਹਤਰਮ ਦਾ? ਇੱਕ ਅਬ ਤਾਂ ਯਾਦ ਨਹੀਂ। ਯਾਦ ਨਹੀਂ ਹੈਗਾ। ਕੋਈ ਨਾਲ ਬੱਚੇ ਪੜ੍ਹਦੇ ਹੋਣ ਉਹ? ਨਹੀਂ, ਉਹਨਾਂ ਦਾ ਵੀ ਜ਼ਿਹਨ 'ਚ ਨਹੀਂ। ਅਬ ਨਹੀਂ ਯਾਦ। ਕਿਹੜੀ ਕਲਾਸ 'ਚ ਪੜ੍ਹਦੇ ਸੀ? पंजवीं में। पंजवीं? यानी कि प्राइमरी तुसी उत्थों की थी? पहले चौथी तक? पहले चौथी तक मैं पढ़ता रहा हूँ गांव में। अच्छा। बाद में मैं दाखिल हुआ उधर शहर में। टांडा रोड जा। पहले गांव 'ਚ पढ़ते रहे? पहले गांव ਦੇ ਵਿੱਚ ਮਤਲਬ ਤੁਹਾਡੇ ਸਕੂਲ ਹੈ ਸੀ? ਹਾਂਜੀ। ਸਿਰਫ ਮੁਸਲਮਾਨਾਂ ਦਾ ਸੀ ਜਾਂ ਬਾਕੀ ਵੀ?
वो जब भी इकट्ठे थे ना सारे, हाँ हाँ तो मतलब है कि सारे इकट्ठे ही पढ़ते थे पहले तो। ਬਜ਼ੁਰਗੋ 47 ਤੋਂ ਪਹਿਲੇ ਕਦੀ ਇਹ ਗੱਲਬਾਤ ਸੁਣੀ ਹੋਵੇ ਤੁਸੀਂ ਕਿ ਪਾਕਿਸਤਾਨ ਬਣ ਜਾਣਾ ਜਾਂ ਤੁਹਾਨੂੰ ਆਪਣਾ ਘਰ-ਬਾਰ ਛੱਡਣਾ ਪੈਣਾ, ਕੋਈ ਇਹੋ ਜਿਹੀ ਗੱਲਬਾਤ ਤੁਸੀਂ ਸੁਣੀ ਸੀ? बिल्कुल मैंने पता। अच्छा। हाँ, मैं मतलब जब भी पढ़ता था ना, मतलब है अपना चौथी क्लास में, तो हम वो आया कर गाड़ियाँ आती थी तो दौड़ उठा के जाती, तो उनके पीछे पीछे दौड़ा करते थे। मतलब अच्छा। जब कायदे आज़म का तो उसका हिंदुस्तान का मतलब चलता था, हाँ हाँ हाँ, तो उसके पीछे जाया करते थे, बस्ते बुस्ते फेंक के दौड़ जाना। अच्छा। हाँ, ਉੱਥੇ ਜਲਸੇ ਵਗੈਰਾ ਹੁੰਦੇ ਸੀ ਕੀ जलसे वगैरह भी होंगे थे। ਸਹੀ, ਮਤਲਬ ਤੁਹਾਨੂੰ ਪਾਕਿਸਤਾਨ ਦਾ ਤੇ ਪਤਾ ਸੀ, ਲੇਕਿन क्या ਇਹ ਵੀ ਪਤਾ ਸੀ ਕਿ ਆਪਣੇ ਘਰ-ਬਾਰ ਛੱਡਣੇ ਪੈਣੇ? नहीं, ये किसी को कोई किसी को भी नहीं सी पता। अच्छा। ये तो उदों पता लगा राइट्स होए। अच्छा। हाँ जी। तो काम शुरू हो गया? मैं उਦੋਂ उस वक्त छुट्टियां हुई थी, तो मैं उधर टांडे में ही था। पता? अच्छा। गांव नहीं आया था अभी। हाँ हाँ हाँ। सही। वैसे 47 ਤੋਂ ਪਹਿਲੇ ਜੀ ਦੀ ਗੱਲ ਕਰੀਏ ਤੇ ਕੋਈ ਤਫਰਕਾ ਹੈ ਸੀ ਕਿ ਯਾਰ ਇਹ ਹਿੰਦੂ ਆ, ਇਹ ਮੁਸਲਮਾਨ ਆ, ਇਹ ਸਿੱਖ ਆ, ਕੋਈ ਇਸ ਚੀਜ਼ ਦਾ ਤਫਰਕਾ ਹੈ ਸੀ? ਤੁਸੀਂ ਆਪਸ ਵਿੱਚ ਪੜ੍ਹਦੇ ਸੀ? बिल्कुल नहीं सी। ਨਹੀਂ ਸੀ? बिल्कुल नहीं सी। 47 ਤੋਂ ਪਹਿਲੇ ਕਦੀ ਕੋਈ ਲੜਾਈ ਹੋਈ ਹੋਵੇ ਇਸ ਗੱਲ ਤੇ ਕਿ ਇਹ ਸਿੱਖ ਆ, ਇਹ ਹਿੰਦੂ ਆ, ਇਹ ਮੁਸਲਮਾਨ ਆ? ਨਹੀਂ, ਜਦੋਂ ਜੋ ਸਤਿਆਗ੍ਰਹ ਹੁੰਦੇ ਸੀ, ਮਤਲਬ ਅਸੀਂ ਦੌੜਦੇ ਹੁੰਦੇ ਸੀ, ਅਸੀਂ भी जाते ਹੁੰਦੇ ਸੀ, चलो चल के सत्याग्रह देखें तो ये करें तो वो करें। शहरों में मतलब होते थे ना, तो देखते थे जाके। मतलब दूसरा ये है भी ये जो गाँव ਦੇ ਵਿੱਚ ਆਉਂਦੇ ਹੁੰਦੇ ਸੀ ਵੀ ਉਹ ਕਬੱਡੀਆਂ ਖੇਲਣੀਆਂ ਤੇ ਮਤਲਬ ਰਾਤ ਨੂੰ ਖੇਲਣਾ, ਮਤਲਬ ਚੰਦ ਦੀ ਰੋਸ਼ਨੀ ਦੇ ਵਿੱਚ, ਮਤਲਬ ਉਹ ਸਾਰੀਆਂ ਚੀਜ਼ਾਂ ਯਾਦ ਕਿਉਂ ਨਹੀਂ? ਮਤਲਬ ਸਾਰੀਆਂ ਚੀਜ਼ਾਂ ਯਾਦ ਨੇ। ਫਿਰ ਜਦੋਂ ਇਹ ਰਾਸ਼ਨ ਡਿਪੂ ਹੁੰਦੇ ਸੀਗੇ, ਤਾਂ ਸਾਡੇ ਨਾਲ ਜ਼ਹੂਰਾ ਪਿੰਡ ਸੀ ਨਜ਼ਦੀਕ, ਉੱਥੋਂ ਅਸੀਂ ਰਾਸ਼ਨ ਲੈਣ ਜਾਂਦੇ ਹੁੰਦੇ ਸੀਗੇ। ਥੋੜੀ ਚੀਨੀ ਮਿਲਣੀ ਜਾਂ ਜੋਖੀ ਮਿੰਟ ਤੋਂ ਲੈ ਕੇ ਆਣੀਆਂ। ਤਰ੍ਹਾਂ ਇਸੇ ਤਰ੍ਹਾਂ ਉਹ ਕੱਪੜਾ ਮਿਲਦਾ ਹੁੰਦਾ ਸੀਗਾ ਲਾਈਨਿੰਗ ਵਾਲਾ, ਉਹ ਕੱਪੜੇ ਉਹਨਾਂ ਨੇ ਸਾਨੂੰ ਇੱਕ ਸੂਟ ਦੇਣਾ ਤੇ ਘਰ ਲੈ ਕੇ ਆਉਣੇ, ਲਿਆ ਕੇ ਤੋਂ ਦੇਣੇ ਵਾਲਦੈਨ ਨੂੰ। ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹ ਰਿਹਾ ਕਿ 47 'ਚ ਤੇ ਜੋ ਕੁਝ ਹੋਇਆ ਉਹ ਤੇ ਸਾਰਿਆਂ ਨੂੰ ਪਤਾ ਹੈ। ਹਾਂਜੀ। ਲੇਕਿਨ 47 ਤੋਂ ਪਹਿਲੇ ਕਦੀ ਕੋਈ ਇਸ ਤਰ੍ਹਾਂ ਦੀ ਆਵਾਜ਼ ਹੋਵੇ ਕਿ ਯਾਰ ਨਫ਼ਰਤ ਹੋਵੇ ਇਸ ਚੀज़ ਦੀ? नहीं, उस वक्त पहले नफरत नहीं थी। मतलब पहले नहीं थी, या हम छोटे थे, बच्चे थे, हमको पता ही नहीं था। सही सही। हाँ। फिर 47 में ऐसा क्या हुआ कि आपको अपना गांव जो है वो छोड़ना पड़ा? नहीं, तो जब मतलब है आपको पता ही, जब पाकिस्तान हिंदुस्तान बना था तो मतलब है राइट्स हुए हैं, जो कुछ भी हुआ, मतलब है तो फिर लामहल्ला वो बात होनी थी कुछ ना कुछ। अच्छा। हाँ। ਨਹੀਂ ਤੁਹਾਡੇ ਪਿੰਡ ਤੇ ਕੋਈ ਹਮਲਾ ਹੋਇਆ ਸੀ ਜਾਂ? ਸਾਡੇ ਪਿੰਡ ਤੇ ਹਮਲਾ ਨਹੀਂ ਸੀ ਹੋਇਆ। ਜੇ ਸਾਡੇ ਪਿੰਡ ਦੇ ਆਲੇ ਦੁਆਲੇ ਬਈ ਸੀ, ਉਹਨੂੰ ਕਹਿੰਦੇ ਬਈ, ਜਿਹਨੂੰ ਕਹਿੰਦੇ ਤੁਸੀਂ ਮਤਲਬ ਹੈ ਨਹਿਰ ਜਿਹਨੂੰ ਕਹਿੰਦੇ। ਤੇ ਉਹ ਸਾਡੇ ਪਿੰਡ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਸੀ, 4 ਸਾਡੇ ਪੁਲ ਸੀ गाँव ਦੇ ਆਲੇ ਦੁਆਲੇ, ਉਹਨੂੰ ਫਿਰ ਉਹਨਾਂ ਨੇ ਆਪਣਾ ਘੇਰਾ ਪਾ ਲਿਆ। ਨਹੀਂ, ਬੰਨ੍ਹ ਕੇ ਪਾਣੀ ਤੋਂ ਉਹਦਾ ਪਾਣੀ ਬੰਦ ਕਰ ਲਿਆ। ਅੱਛਾ। ਬਈ ਦਾ ਪਾਣੀ ਬੰਦ ਲਿਆ, ਬਈ ਦਾ ਬੰਦ ਕਰ ਲਿਆ। 4 ਫੇਰੇ ਪਿੰਡ ਦੇ ਵਿੱਚ ਆਪਣਾ ਪਾਣੀ ਜਮ੍ਹਾਂ ਹੋ ਗਿਆ। ਸਾਨੂੰ ਤਕਲੀਫ ਕੋਈ ਨਹੀਂ ਹੋਈ ਕਿਸੇ ਤਰ੍ਹਾਂ ਦੀ। ਲੇਕਿਨ ਉਹ ਜਿਹੜੇ ਬਾਹਰਾਂ ਨੂੰ ਜਿਹਨਾਂ ਨੂੰ ਹਮਲਾ ਵਗੈਰਾ ਹੋ ਰਿਹਾ ਸੀਗਾ, ਤਾਂ ਉਹ ਫਿਰ ਸਾਰੇ ਲੋਕ ਜਿਤਨੇ ਵੀ ਸੀਗੇ ਉਹ ਸਾਡੇ ਪਿੰਡ ਆ ਗਏ ਸਾਰੇ। ਸਹੀ। 4 5 ਮਿਲਾ ਤੋਂ ਸਾਰੇ ਲੋਕ ਸਾਡੇ ਪਿੰਡ ਆ ਗਏ। ਲੇਕਿਨ ਜਿਸਲੇ ਪਾਰਟੀਸ਼ਨ ਹੋਈ ਆ, ਤਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਚੱਲੇ ਆ, ਜਦੋਂ ਸਾਡਾ ਅਸੀਂ ਉਹਦੇ 'ਚ ਆਏ ਆ, ਕੀ ਬਣਿਆ ਹੈ ਆਪਣਾ ਕਾਫਲਾ ਜ਼ਿਲ੍ਹੇ ਚੱਲਿਆ ਹੈ, ਤਾਂ ਉਦੋਂ ਫਿਰ ਸਾਰਿਆਂ ਨੂੰ ਜਿਸਲੇ ਪਤਾ ਲੱਗ ਗਿਆ ਰਾਤ ਨੂੰ ਸਿੱਖਾਂ ਨੇ ਮਤਲਬ ਹਮਲਾ ਕਰਨਾ ਤੇ ਨਿਕਲ ਜਾਓ ਬਾਹਰ ਅੱਜ ਤੁਸੀਂ। ਅੱਛਾ। ਉਹ ਫਿਰ ਇਹਨਾਂ ਨੇ ਕੀ ਕੀਤਾ, ਮਤਲਬ ਪਾਣੀ ਜਿਹੜਾ ਸੀਗਾ ਇੱਕ ਪਾਸਿਓਂ 3 ਪਾਸਿਓਂ ਛੋੜ ਦਿੱਤਾ, ਜਿੱਧਰੋਂ ਅਸੀਂ ਨਿਕਲਣਾ ਸੀਗਾ, ਤਾਂ ਉਧਰਲੇ ਪਾਸੇ ਉਹਦਾ ਪਾਣੀ ਨਹੀਂ ਛੱਡਿਆ। ਅੱਛਾ। ਤਾਂ ਕਿ ਕੋਈ ਹਮਲਾ ਨਾ ਕਰ ਸਕੇ। ਤਾਂ ਲੋਕ ਜਿੰਨੇ ਸੀ ਸਾਡੇ ਨਾਲ ਸੀ ਪਿੰਡਾਂ ਦੇ ਸਾਰੇ, ਉਹ ਚੱਲ ਪਏ ਫਿਰ ਜਿਸ ਤਰ੍ਹਾਂ ਵੀ ਨਹੀਂ ਚੱਲ ਤੇ ਪਏ। ਦਿਲ ਕਰਦਾ ਸੀ ਆਪਣੇ ਘਰ-ਬਾਰ ਛੱਡਣ ਦਾ, ਜਾਂ ਉਦੋਂ ਐ ਨਹੀਂ ਪਤਾ ਸੀ ਕਿ ਵਾਪਸ ਨਹੀਂ ਆ ਹੋਣਾ? ਨਹੀਂ, ਕਿਸੇ ਨੂੰ ਕੀ ਪਤਾ ਹੁੰਦਾ ਵੀ ਉੱਥੇ ਕੀ ਹੋ ਰਿਹਾ ਕੀ ਨਹੀਂ। ਬਚਪਨ ਦੇ ਵਿੱਚ ਕਿਸੇ ਕੋਲ ਨਹੀਂ, ਸੰਤ ਬੱਚਿਆਂ ਨੂੰ ਤਾਂ ਨਹੀਂ ਪਤਾ ਲੱਗ ਸਕਦਾ ਨਾ। ਜੋ ਵਾਲਦਾਂ ਨੇ ਕਹਿਣਾ ਉਹੀ ਕਰਨਾ ਸੀ। ਹਾਂ ਸਹੀ ਸਹੀ। ਹਾਂਜੀ। फिर उत्थे दबोली कैंप आए हैं असी। अच्छा। रात बारिश हो रही थी, तो मतलब है किसी के पास कोई नहीं था, सवारी नहीं थी। तो फिर मेरे वालिद साहब मेरे आए, गाँव आके तो उन्होंने फिर वो
ਢੱਗੇ ਵਗੈਰਾ ਖੋਲੇ, ਆਪਣਾ ਗੱਡਾ ਲਿਆ। ਉਹ ਫਿਰ ਮੁੜ ਕੇ ਦਬੂਲੀ ਕੈਂਪ ਉਹਨੂੰ ਕਹਿੰਦੇ ਸੀ। ਅੱਛਾ। ਕੈਂਪ ਆ ਕੇ ਅਸੀਂ ਤਕਰੀਬਨ ਦਬੂਲੀ ਕੈਂਪ 'ਚ ਰਹੇ ਹਾਂ ਤਕਰੀਬਨ 28-29 ਮਹੀਨਾ ਕਿ ਅਸੀਂ ਰਹੇ ਉੱਥੇ। ਅੱਛਾ, ਦਬੂਲੀ ਕੈਂਪ ਵਿੱਚ। ਠੀਕ ਠੀਕ। ਹਾਂਜੀ। ਤੇ ਕੈਂਪ ਤੋਂ ਫਿਰ ਅੱਗੇ ਕਿਸ ਤਰ੍ਹਾਂ ਤੁਹਾਡਾ? ਅੱਗੇ ਫਿਰ ਮੈਂ ਦਬੂਲੀ ਕੈਂਪ ਤੋਂ ਅਸੀਂ ਚੱਲੇ ਜਾਣਾ। ਫਿਰ ਮਤਲਬ ਉੱਥੇ ਆ ਕੇ ਫਿਰ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਇੱਧਰੋਂ ਜਾ ਰਹੇ ਸੀ, ਕੋ ਉੱਧਰੋਂ ਗੱਡੀਆਂ ਤੋਂ ਬਿਠਾ ਕੇ ਉਹ ਜਿਹੜੀਆਂ ਮਾਲ ਗੱਡੀਆਂ ਨੇ ਉਹਨੂੰ ਬਿਠਾ ਕੇ ਲੈ ਕੇ ਆ ਰਹੇ ਸਨ। ਅੱਛਾ। ਤੇ ਉਹਨਾਂ ਨੇ ਜਿਹੜੇ ਬੈਠ ਜਾਂਦੇ ਉਹ ਚਲੇ ਜਾਂਦੇ ਸੀ, ਜਿਹੜੇ ਰਹਿ ਜਾਂਦੇ ਸੀ ਉਹ ਰਹਿ ਜਾਂਦੇ ਸੀ। ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਮਤਲਬ ਉਹਨਾਂ ਨੇ ਕਿਹਾ ਵੀ ਤੁਸੀਂ ਚਲੋ, ਮਤਲਬ ਜਿਹੜੀ ਹੈ ਇੱਥੋਂ ਚਲੇ ਅਗਲਾ ਪੜਾਅ ਹੋਏਗਾ ਜਾ ਕੇ ਬਿਆਸੇ ਦਰਿਆ 'ਤੇ। ਅੱਛਾ। ਉਸ ਬਿਆਸੇ ਦਰਿਆ ਆ ਕੇ ਤਕਰੀਬਨ ਅਸੀਂ ਰਹੇ ਹਾਂ ਕੋਈ 10-15 ਦਿਨ। ਸਹੀ। ਤੇ ਉਹ ਇਹਨਾਂ ਨੇ ਬਿਆਸਾ ਦਰਿਆ ਜਿਹੜਾ ਸੀਗਾ ਹਿੰਦੂਆਂ ਨੇ, ਸਿੱਖਾਂ ਨੇ ਉਹਨਾਂ ਨੇ ਬੰਦ ਕਰ ਲਿਆ ਸੀਗਾ। अच्छा, कुदरती तौर से अल्लाह ताला मतलब कोई ऐसी चीज़ें होती हैं जब हम भी नीचे इधर इधरले पासे साढ़े सी अपना लाइन, इधरले पासे साड़ी सड़क सी। अच्छा। उस सड़क के दरम्यान दे मिट्टी पट्टी होंदी है ना, बनाए होंगे ने, मतलब पट के मिट्टी इधर पाई तो उधर सुट्टी होंदी है, तो वो नींव भी बड़ी जगह सी। अच्छा। इधरों बारिश शुरू हो गई। हाँ। दूसरे पास उन्होंने मतलब अपना रात पानी छोड़ देता। जितनी मखलूक नीचे सी वो सारी रुड़ गई। ओए होए होए। सही। उतों फिर इन्होंने कहा भी हुण चलो इत्थे तो रह नहीं सकते कोई भी, नाले उत्थे दूसरे 3-4 दिन रहे हैं, उत्थे तफन फैल गया। तफन इन्ना क फैल गया भी लोग भी मरने शुरू हो गए। तफन तुसी किस चीज़ नूं कहंदे हो? बीमारी? तफन बीमारी जड़ी है, मतलब हैज़ा बदबू आउंदी जड़ी। अच्छा अच्छा अच्छा। बदबू जड़ी आंदी है ना, ओदी वजह नाल ओ फिर उत्ते डॉक्टर भी कोई नहीं सी, कौन पुछना, कौन पुछदा सी उस वेले। मतलब फिर चल पे फिर मुड़ के उस वेले अगे चले हैं, तो फिर मतलब जेड़े लोग पिछे रह गए अगे चले हैं, तो अगे फिर सिखा ने हमला कर दिता। फिर अमृतसर तो पिछे ही सी असीं अजे। अच्छा। उन्होंने जिल्लै हमला कर दिता तो वो मेरी अखां दे विच भी ये चीज़ है। इस तो पहले भी मैं तुहानूं दस भी, मैं तुहानूं बाद च दसांगा भी इत्थे असीं जिल्लै दबूड़ी कैंप च बैठे थे, असीं बड़ी 4-4 5-5 मील असीं पिछे जांदे हुंदे सी गांवां दे विच। उस किसी को आटा कहीं नहीं सी, खूहां दे विच जहर पाई हुई सी, ते आटा नहीं सी किसी दे कोल हुंदा, किसी कोई चीज़ नहीं सी, कोई लकड़ियां नहीं सी हुंदियां, बारिशां हो जांदियां सीगियां, मतलब दिन भी बड़े सख्त सीगे उन्हां दे नाल। इस वास्ते वो सानूं इन्हां चीज़ां ने सानूं बड़ा इन्हां दी तकलीफ उठाई असीं। बहरहाल असीं फिर जदों अगे आए हैं, तो जिले ब्यासे दरिया तो अगे असीं निकले हैं, तो उत्थे जाके ये हमला हो गया। अच्छा। मतलब काफ़ी सारा वो फिर मतलब लाशां जड़ियां ने तकरीबन मैं अपने हिसाब नाल दस रहा भी मैं हज़ारां दे हिसाब नाल लाशां देखियां होणगियां। उस वक्त सानूं पता नहीं इनू कि बुलडोज़र नूं की कहंदे आ, मशीनां ही कहंदे हुंदे सी भी। उन्हां ने मशीनां चली जानियां तो गटर बनाए, चैनल बनाए जाने, उन्हें सुट्टी जानियां जड़ियां लाशां है। तो उस जेह्ड़े गए हैं, फिर असीं मतलब अमृतसर पहुँचे हैं, तो अमृतसर तो फिर असीं मतलब अगे बाघा बार्डर से आ गए, उत्थे थोड़े दिन ठहरे। उस तो बाद फिर लाहौर आ गए, तो लाहौर आके फिर असीं तकरीबन 15-20 दिन असीं फिर उत्थे रहे हैं। ब्रांड रोड ते मकान सी, उन्होंने असीं काबू कर लिया। अच्छा। तो मेरे वालिद साहब अल्हम्दुलिल्लाह अकेले थे, तो इधर वैसे मेरे भी नानके इधर थे, तो उन्होंने कहा भाई अब इधर क्या बैठना, अब तो पीछे जा नहीं सकते ना, पीछे जाना ही है किसी ने, वो तो मामला ख़त्म हो गया, चलो चलते हैं, मतलब है अपना इधर। फिर इधर हम नानके आ गए फिर। सही। हाँ। तो इसके पहले भी मैं अपनी मदर के साथ आया था, उस वक्त मैंने देखा हुआ सारा बाहर मैंने देखा हुआ। केड़ी जगह? ये लहलपुर। हाँ। ये जंग ब्रांच। अच्छा। ये भी मैंने देखी हुई है। अच्छा अच्छा। हाँ। पहले तुसीं काहदे ते आंदे सी? रेल ते आ। अच्छा अच्छा। सफर ही उदों रेल दा हुंदा, होर कुछ हुंदा नहीं, या सड़कां हुंदियां, सड़कां ते कनैक्टेड हुंदियां सी जलंधर टू अमृतसर बस। सही। अच्छा, मैनूं कुछ डॉक्टर साहब तुहाडा दस रहे सी कुछ चरखा कहते चुक के ले आए, वो क्यों नहीं? चरखा तो नहीं, लकड़ियाँ नहीं सी लाभदियां, फी करना सोचो मैं लेके आया सी। मैं अपने बड़े भाई के साथ गया हुआ था। तो जब मैं उन्हें दाने गंदम वगैरह लानी थी, लेके आना था, ढूंढ रहे थे, तो मुझे उन्होंने कहा चरखा मिल गया, तो तू यार लेके दौड़ जा। तो मैं आगे आया हूँ, जब लेके मैं अकेला था, मतलब है उठा के लेके दौड़ा आ रहा था, तो मतलब रास्ते में 2 सिख मिल गए मुझे। अच्छा। उसके ऊपर अपना घोड़ियों के ऊपर उन्होंने मुझे घेर लिया, लेकिन मैं दौड़ा होता हूँ, मतलब मैं अब डरता इसलिए भी नहीं था, मैं तो या अल्लाह के पता है भी जब चले तो दौड़ते। फिर मैं आया, उन्होंने उधर निकल गए, मैं अपने
कैंप में आ गया। अच्छा, फिर कितनी देर तक जो तुसी पाकिस्तान पहुंचे हो, ਇਹ ਹਾਲਾਤ ਕਿੰਨੀ ਦੇਰ ਬਾਅਦ ਸਹਿਮ ਗਏ ਸੀ? ਕੋਈ ਇਸ ਚੀਜ਼ ਦਾ ਕੋਈ ਅੰਦਾਜ਼ਾ ਹੈ ਕਿ 5-7 ਸਾਲ ਲੱਗੇ ਜਾਂ ਛੇਤੀ ਹੀ ਕੰਮ ਠੀਕ ਹੋ ਗਿਆ ਸੀ? ਨਹੀਂ ਇੱਥੇ ਸਭ ਤੋਂ ਵੱਡੀ ਤੇ ਪਾਰਟੀ ਜਦੋਂ ਹੋਈ ਉਦੋਂ ਤੇ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਸੀ ਜਾਣਾ ਕਿੱਥੇ ਹੈ। ਕੋਈ ਕਿੱਥੇ ਬੈਠਾ ਹੈ, ਕੋਈ ਕਿੱਥੇ ਬੈਠਾ ਹੈ, ਕਿੱਥੇ ਬੈਠਾ ਹੈ। ਤਾਂ ਕੋਈ ਉਹਨਾਂ ਕਿਸੇ ਦਾ ਕੋਈ ਬੱਚਾ ਹੈ ਨਹੀਂ ਸੀ ਨਾਲ, ਕਿਸੇ ਦੀ ਭੈਣ ਨਹੀਂ ਸੀ ਨਾਲ, ਕਿਸੇ ਦਾ ਪਿਓ ਨਹੀਂ ਸੀ ਨਾਲ, ਕਿਸੇ ਦੀ ਮਾਂ ਨਹੀਂ ਸੀ ਨਾਲ। ਕਿਸੇ ਨੂੰ ਪਤਾ ਹੀ ਨਹੀਂ ਸੀ ਨਾ ਵੀ ਜੋ ਮਰ ਕੌਣ ਗਿਆ, ਕੌਣ ਰਹਿ ਗਿਆ, ਕਿ ਫੈਮਲੀਆਂ ਜਿਹੜੀ ਡਾਇਵਰਟ ਹੋ ਗਈਆਂ ਸਨ, ਮਤਲਬ ਹੈ ਆਪਣਾ। ਸਹੀ। ਬਹੁਤ ਮੁਸ਼ਕਿਲ 5-7 ਸਾਲ ਗੁਜ਼ਾਰੇ ਲੋਕਾਂ ਨੇ। ਹਾਂਜੀ, ਬਹੁਤ ਔਖੇ ਗੁਜ਼ਾਰੇ। ਕੈਂਪਾਂ ਦੇ ਕੀ ਹਾਲਾਤ ਹੁੰਦੇ ਸੀ? ਜਿਸ ਤਰ੍ਹਾਂ ਅਨਾਉਂਸਮੈਂਟਾਂ ਵਗੈਰਾ ਹੁੰਦੀਆਂ ਸੀ, ਉਹ ਦਿਮਾਗ ਉੱਥੇ ਨਹੀਂ, ਉਦੋਂ ਅਨਾਉਂਸਮੈਂਟਾਂ ਕਿੱਥੋਂ ਹੁੰਦੀਆਂ ਸੀ? ਇਹ ਚੀਜ਼ਾਂ ਹੈ ਹੀ ਨਹੀਂ ਸਨ, ਮਤਲਬ ਹੈ। ਸਹੀ। ਹਾਂਜੀ, ਉਹ ਤਾਂ ਉਸ ਵਕਤ ਮਤਲਬ ਜਿੱਦਾਂ ਤੁਹਾਡੇ ਉਹ ਸੀਗੇ ਆਪਣੇ ਕੀ ਉਹਨੂੰ ਕਹਿੰਦੇ ਨੇ, ਮਤਲਬ ਸਾਡੀਆਂ ਮਸਜਿਦਾਂ 'ਚ ਤੁਹਾਡੇ ਉਹ ਹੁੰਦੇ ਗੁਰਦੁਆਰੇ ਵਗੈਰਾ, ਉਹਨਾਂ ਦੇ ਵਿੱਚ ਐਲਾਨ ਹੁੰਦੇ ਸੀ। ਹਾਂ। ਅੱਛਾ, ਵੈਸੇ ਜੇ ਅੱਜ ਦੀ ਗੱਲ ਕਰੀਏ, ਹੁਣ ਉਦੋਂ ਤੁਹਾਡੀ ਉਮਰ ਚਲੋ ਬੇਸ਼ੱਕ ਛੋਟੀ ਸੀ, ਲੇਕਿਨ ਫਿਰ ਵੀ ਬਚਪਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਇਨਸਾਨ ਦੀ ਪੂਰੀ ਜ਼ਿੰਦਗੀ ਦੇ ਉੱਪਰ ਜਿਹੜਾ ਹੈ ਨਾ, ਉਹ ਪੂਰੀ ਜ਼ਿੰਦਗੀ ਉਸ ਚੀਜ਼ 'ਤੇ ਨਿਰਭਰ ਕਰਦੀ ਹੈ, ਇਨਸਾਨ ਦੇ ਬਚਪਨ 'ਤੇ ਨਿਰਭਰ ਕਰਦੀ ਹੈ। ਨਹੀਂ, ਉਹ ਜੋ ਪਹਿਲੇ ਦਿਨ ਸੀ ਉਹ ਤਾਂ ਬਹੁਤ ਅੱਛੇ ਸੀ। ਮਤਲਬ ਜੋ ਰਾਤ ਨੂੰ ਖੇਲਦੇ ਹੁੰਦੇ ਸੀ, ਜਦੋਂ ਚੰਦ ਚੜ੍ਹਿਆ ਹੁੰਦਾ ਸੀ ਤੇ ਲੜਕੀਆਂ ਲੜਕੇ ਜਿਹੜੇ ਆ ਉਹ ਸਾਰੇ ਜਵਾਨ ਲੜਕੀਆਂ ਲੜਕੇ ਜਿਹੜੇ ਆ ਉਹ ਖੇਲਦੇ ਹੁੰਦੇ, ਪੈੜੇ ਉਹਨੂੰ ਕਹਿੰਦੇ ਹੁੰਦੇ, ਪੈੜੇ ਚੱਲੋ ਜੀ, ਚੱਲੇ ਰਾਤ ਨੂੰ ਪੈੜੇ ਖੇਲਣਾ ਹੈਗਾ। ਤਾਂ ਮੈਂ ਇੱਕ ਵਾਰੀ ਚਾਂਸ ਹੋ ਗਿਆ ਵੀ ਉਹ ਮਤਲਬ ਜਿੱਦਾਂ ਲੁਕਦੇ ਹੁੰਦੇ, ਮੈਂ ਲੁਕਣ ਗਿਆ ਮੈਂ भी, तो मैं पीछे रह गया, तो मैंने रोना शुरू कर दिया। एक लड़की दौड़ी आई, वो काफ़ी जवान थी मतलब है, तो उसने मुझे उठाया, मैंने उसको ऐसे पकड़ के रखा। मतलब उस वक्त ये चीज़ का पता ही नहीं था किसी को, मतलब है मतलब है, तो उससे उठाया, मेरे को दौड़ गई लेके वो भी। मुझे ऐसे तो उस वक्त भी इधर आके भी नहीं थी पता किसी चीज़ का भी, जब इधर भी आए। सही। वैसे ਹੁਣ ਦੀ ਜੇ ਗੱਲ ਕਰੀਏ, ਉਹ ਤੁਹਾਡੇ ਪਿੰਡ ਦੀਆਂ ਗਲੀਆਂ, ਉਹ ਦਰਵਾਜ਼ਾ, ਘਰ ਦਾ ਬੂਹਾ, ਘਰ ਦਾ ਵਿਹੜਾ, ਉਹ ਯਾਦ ਆ ਜਾਂਦਾ, ਅੱਖਾਂ ਦੇ ਮੂਹਰੇ ਆ ਜਾਂਦਾ? ਉਹ ਜਿਹੜਾ ਜੀ, ਆਹੋ, ਕਿਉਂ ਨਹੀਂ ਆਉਂਦਾ ਜੀ? ਬਚਪਨ ਜਿੱਥੇ ਗੁਜ਼ਾਰਿਆ ਉਹ ਕਿਉਂ ਯਾਦ ਕਿਉਂ ਨਹੀਂ ਆਉਂਦਾ? ਉਹ ਤਾਂ ਯਾਦ ਰਹਿੰਦਾ ਮੈਨੂੰ। ਅੱਜ ਵੀ ਤੁਸੀਂ ਭੇਜੋ, ਅੱਜ ਵੀ ਆਪਣੇ ਘਰ ਚਲਾ ਜਾਣਾ। ਮੈਂ ਨਹੀਂ ਨਾ ਭੇਜ ਸਕਦਾ, ਹਕੂਮਤਾਂ ਬੜੀਆਂ ਡਾਡੀਆਂ ਨੇ। ਨਹੀਂ, ਉਹ ਮੈਂ ਇਸ ਵਾਸਤੇ ਕਿਹਾ ਵੀ ਜਦੋਂ ਗੱਲ ਜੋ ਅਸੀਂ ਕਰਦੇ ਪਏ ਤੇ ਮਤਲਬ ਗੱਲ ਦੱਸਣੀ ਪੈਂਦੀ ਹੈ ਵੀ ਮੈਨੂੰ ਅੱਜ ਵੀ ਕੋਈ ਜਾਣ ਦੀ ਇਜਾਜ਼ਤ ਦੇ, ਮੈਂ ਚਲਾ ਜਾਊਂਗਾ ਆਪਣੇ ਘਰ। ਦਿਲ ਕਰਦਾ ਜਾਣ ਨੂੰ? ਕਿਉਂ ਨਹੀਂ ਕਰਦਾ? ਕਦੀ ਕੋਸ਼ਿਸ਼ ਕੀਤੀ ਜਾਣ? ਨਹੀਂ, ਇੱਦਾਂ ਤਾਂ ਕੋਸ਼ਿਸ਼ ਕਰ ਰਹੀਆਂ ਗੱਲਾਂ ਹੀ ਕੋਈ ਨਹੀਂ ਹੁਣ। ਅੱਛਾ, ਕੋਈ ਖਾਬਾਂ ਖਿਆਲਾਂ ਵਿੱਚ ਰਾਤੀ ਉਹ ਵੇਲਾ ਸਾਰਾ ਚੇਤੇ ਆ ਗਿਆ ਹੋਵੇ? ਹਰ ਖਾਬਾਂ ਤੇ ਹਰ ਵੇਲੇ ਹੀ ਆਉਂਦੀਆਂ ਰਹਿੰਦੀਆਂ ਸੀ। ਨਹੀਂ, ਉਸ ਥਾਂ ਦੀ, ਪਿੰਡ ਦੀ ਖਾਬਾਂ, ਉਹ ਜਿੱਥੇ ਬਚਪਨਾ ਗੁਜ਼ਾਰਿਆ ਉਹ ਤੇ ਉਹ ਯਾਦ ਕਿਉਂ ਨਹੀਂ ਆਉਂਦਾ? ਯਾਦ ਆਉਂਦਾ, ਬਚਪਨਾ ਤੇ ਯਾਦ ਹੀ ਰਹਿੰਦਾ, ਉਹ ਭੁੱਲਦਾ ਨਹੀਂ। ਅੱਛਾ, ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ? ਪਿੰਡ ਸਾਡਾ ਬਹੁਤ ਬੜਾ ਟਾਊਨ ਸੀ। ਹਾਂਜੀ। ਨਹੀਂ, ਇੱਕ ਤਰਫ ਤੋਂ ਲੈ ਕੇ ਦੂਸਰੀ ਤਰਫ ਲੋਕ ਇੱਕ ਦੂਜੇ ਨੂੰ ਜਾਣਦੇ ਨਹੀਂ ਸਨ। मतलब ये एडा बड़ा पिंड, साढ़े बई जड़ी ना तुम दसा ना, बई साढ़े वो इतनी एरिया से तकरीबन गाँव पिंड भी बहुत बड़ा। तो रिश्तेदारी जिस सरकार ने उदों ही पता लगता होंगे भी उत्थे बच्चा ब्याहना या उधर ब्याहना, जो बच्चे उधर वैसे नहीं पता चलता। अच्छा, वैसे जे तुहाडा घर लभना होवे, तुहाडी वीडियो तुहाडे पिंड तक पहुँच जाएगी, तो जे तुहाडा घर लभना होवे, क्योंकि ज़ाहिर आ जे उत्थे मुसलमान रहंदे सी ते ਉਹ ਸਾਰੇ ਮੁਸਲਮਾਨ ਇੱਥੇ ਨਹੀਂ, ਉਹ ਤੇ ਆਪੋਜੀਸ਼ਨ ਰਹੀ ਨਹੀਂ ਹੋਏਗੀ ਨਾ। ਬਿਲਕੁਲ, ਉਹ ਜਿਹੜੇ ਹੁਣ ਇੱਥੋਂ ਉੱਠ ਕੇ ਗਏ ਆ ਉਹੀ ਉੱਥੇ ਰਹਿੰਦੇ ਹੋਣੇ ਆ। ਬਿਲਕੁਲ ਲਾਜ਼ਮੀ ਗੱਲ, ਉਹ ਰਹਿੰਦੇ ਹੋਣਗੇ, ਲੇਕਿਨ ਉਹ ਤੇ ਪੋਜੀਸ਼ਨ ਰਹਿਣੀ ਨਹੀਂ ਨਾ। ਹਾਂ, ਉਹ ਤੇ ਜ਼ਾਹਿਰ, ਹਾਂ, ਮਤਲਬ ਜਿਸ ਤਰ੍ਹਾਂ ਫਿਰ ਵੀ ਜੇ ਤੁਸੀਂ ਆਪਣੇ ਖਾਬਾਂ ਖਿਆਲਾਂ ਦੇ ਵਿੱਚ ਇੱਕ ਸਕੈਚ ਨਹੀਂ ਖਾਬਾਂ ਕਿ ਮੈਨੂੰ ਤੇ ਅੱਜ ਭੇਜ, ਮੈਂ ਉੱਥੇ ਪਹੁੰਚ ਜਾਊਂਗਾ। ਅੱਛਾ, ਬਿਲਕੁਲ ਚਲਾ ਜਾਵਾਂਗਾ, ਕੋਈ ਐਸੀ ਮਸਲਾ ਨਹੀਂ। ਮੈਂ ਉਹੀ ਗੱਲ ਪੁੱਛ ਰਿਹਾ ਕਿ ਜੇ ਉੱਥੇ ਤੁਹਾਡਾ ਘਰ ਲੱਭਣਾ ਹੋਵੇ, ਕਿੱਥੇ ਕਰਕੇ ਘਰ ਸੀ? ਕੋਈ ਮਸਜਿਦ ਦੇ ਲਾਗੇ? मस्जिद के नाल, बस बिल्कुल मस्जिद के साथ बड़ी मस्जिद थी हमारे, मौलवियाँ इसीलिए कहते थे ना। उसका नाम वैसे तलवंडी डड्डियाँ थी। तलवंडी डड्डियाँ? अच्छा अच्छा। तो तलवंडी मौलवियाँ उन्होंने कहते? हाँ जी, तलवंडी मौलवी इसी वास्ते कहते भी काफ़ी मतलब काफ़ी। अच्छा, कोई सलाम दुआ उत्थे खिलाना होवे ते असी तोड़ तुहाडी सलाम दुआ ਤੁਹਾਡਾ ਹੋਏਗਾ ਤੇ ਕੋਈ ਨਹੀਂ ਉੱਥੇ, ਲੇਕਿਨ ਵੈਸੇ ਵੀ ਪਿੰਡ ਤੇ ਤੁਹਾਡਾ ਹੈ ਨਾ, ਉੱਥੇ ਤੁਹਾਡੇ ਵੱਡਿਆਂ ਦੀਆਂ ਕਬਰਾਂ ਵੀ ਉੱਥੇ ਹੋਣੀਆਂ? ਨਹੀਂ, ਉਹ ਸਲਾਮਾ ਹਾਲਾਂ ਹੋਣਗੀਆਂ, ਸਾਰਿਆਂ ਦੀਆਂ ਹੋਣਗੀਆਂ, ਜਿਹੜੇ ਉੱਥੇ ਫੌਤ ਹੁੰਦੇ ਉਹਨਾਂ ਦੀ ਕਬਰਾਂ ਤੋਂ ਲਾਜ਼ਮੀ ਗੱਲ ਉੱਥੇ ਹੈਗੀ। ਲੇਕਿਨ ਉਹ ਜਿਹੜਾ ਹੁਣ ਅਸੀਂ ਨਹੀਂ ਕਿਸੇ ਨੂੰ ਜਾਣਦੇ। ਫਿਰ ਵੀ ਕੋਈ ਸਲਾਮ ਦੁਆ ਆਪਣੇ ਪਿੰਡ ਵਾਸੀਆਂ ਨੂੰ ਉੱਥੇ ਦੇਣਾ ਹੋਵੇ, ਜਨਮ ਬਹੁਤ ਪਿੰਡ ਵਾਸੀਆਂ ਨੂੰ ਉੱਥੇ ਸਿੱਖ ਤੇ ਹਿੰਦੂ ਹੀ ਹੋਣਗੇ, ਹੋਰ ਕੌਣ ਹੋਣੇ ਆ? ਅੱਛਾ, ਮੁਸਲਮਾਨ ਤੇ ਉੱਥੇ ਹੋਣਾ ਕੋਈ ਨਹੀਂ। ਹਮਾਰਾ ਸਾਡਾ ਪਿੰਡ ਜਿਹੜਾ ਵੈਸੇ ਸਾਰਾ ਮੁਸਲਮਾਨਾਂ ਦਾ ਸੀ, ਉੱਥੇ ਕੋਈ ਮਤਲਬ ਹੈ ਦੂਸਰੀ ਕੌਮ ਨਹੀਂ ਸੀ। ਵੈਸੇ ਤੁਸੀਂ ਕੀ ਸੋਚਦੇ ਹੋ ਕਿ ਜੋ ਦੋਵਾਂ ਦੇਸ਼ਾਂ ਦੇ ਹਾਲਾਤ ਨੇ,
ਜੋ ਠੀਕ ਹੋਣ ਦੀ ਬਜਾਏ ਖਰਾਬ ਹੋ ਰਹੇ ਨੇ। ਤੁਹਾਡੀ ਕੀ ਕਦੀ ਇਸ ਤੇ ਸੋਚ ਵਿਚਾਰ ਕੀਤੀ ਹੈ, ਕੋਈ ਯਾਰਾਂ ਬੇਲੀਆਂ ਨਾਲ ਬਹਿ ਕੇ ਕੋਈ ਗੱਲਬਾਤ ਕੀ ਕਿ ਇਸ ਤਰ੍ਹਾਂ ਰਹਿਣਾ ਚਾਹੀਦਾ ਜਾਂ ਇਹਨੂੰ ਠੀਕ ਹੋਣਾ ਚਾਹੀਦਾ? ਤੇ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ, ਜਿੱਤੀ ਕੋਸ਼ਿਸ਼ ਕਰਦਾ ਉਹ ਤੇ ਇਨਸਾਨ ਕੋਸ਼ਿਸ਼ ਕਰੇ ਨਾ ਕਮ ਸੇ ਕਮ। ਤੇ ਉਹ ਦੁੱਖ ਜਿਹੜਾ ਜੋ ਕੁਝ ਵੀ ਹੈਗਾ ਉਹ ਤਾਂ ਸਾਡੇ ਸਿਰਾਂ 'ਚ ਹੈ, ਜੋ ਕੁਝ ਜਦ ਤੱਕ ਅਸੀਂ ਜ਼ਿੰਦਾ ਆ ਉਸ ਤੱਕ ਤਾਂ ਸਾਨੂੰ ਫਿਕਰ ਰਹਿਣਾ ਨਾ, ਉਧਰ ਦਾ ਵੀ ਰਹਿਣਾ ਇੱਧਰ ਦਾ ਵੀ ਰਹਿਣਾ। ਹਾਂ ਸਹੀ ਮਤਲਬ ਹਾਲਾਤ ਠੀਕ ਹੋਣੇ ਚਾਹੀਦੇ, ਹਾਲਾਤ ਠੀਕ ਹੋਣੇ ਚਾਹੀਦੇ, ਬਿਲਕੁਲ ਹੋਣੇ ਚਾਹੀਦੇ। ਔਰ ਹਾਲਾਤ ਠੀਕ ਹੋਣਗੇ ਤੇ ਤੁਹਾਡੇ ਵਰਗੇ ਲੋਕ ਜਿਹੜੀਆਂ ਨੇ ਉਹ ਦੁਬਾਰਾ ਇਧਰੋਂ ਉਧਰ ਜਾ ਕੇ ਉਧਰੋਂ ਇੱਧਰ ਆ ਕੇ ਬਿਲਕੁਲ ਇਹ ਤੇ ਸ਼ੱਕ ਕਿਹੜੀ ਹੈ ਜੀ, ਮਤਲਬ ਬਿਲਕੁਲ ਹੋਣੇ ਚਾਹੀਦੇ। ਔਰ ਇਹ ਜਿਹੜਾ ਅੱਜ ਤੱਕ ਦੁੱਖ ਅਸੀਂ ਲਈ ਫਿਰਦੇ ਹਾਂ, 74 ਸਾਲ ਲੰਘ ਗਏ ਨੇ, ਤਕਲੀਫ ਅੱਜ ਤੱਕ ਸਹਿ ਰਹੇ ਹਾਂ ਅਸੀਂ। ਅੱਛਾ, ਅਗਰ ਹਾਲਾਤ ਖਰਾਬ ਨਾ ਹੁੰਦੇ ਤੇ ਕਿਆ ਤੁਸੀਂ ਉਹ ਪਿੰਡ ਛੱਡਣਾ ਸੀ? ਸਵਾਲ ਹੀ ਨਹੀਂ ਪੈਦਾ, ਕੌਣ ਛੋੜਦਾ ਪਿੰਡ? ਕੋਈ ਜਗ੍ਹਾ ਨੂੰ ਛੋੜਦਾ ਭਲਾ, ਕੋਈ ਜਗ੍ਹਾ ਛੱਡਣੀ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ। ਪੇਰੈਂਟੇਜ ਤੇ ਛੱਡਣੀ ਮੁਸ਼ਕਿਲ ਹੋ ਜਾਂਦੀ ਕਿ ਨਹੀਂ ਹੋ ਜਾਂਦੀ? ਵੈਸੇ ਉਹ ਕਿਸ ਤਰ੍ਹਾਂ ਦਾ? ਕਿਉਂਕਿ ਉਹ ਵੇਲਾ ਇਸ ਤਰ੍ਹਾਂ ਦਾ ਸੀਗਾ ਵੀ ਇੱਥੇ ਮਤਲਬ ਲੋਕਾਂ ਦੀਆਂ ਜ਼ਮੀਨਾਂ ਇਕੱਠੀਆਂ ਹੈਗੀਆਂ, ਸਾਡੇ ਉੱਥੇ 4-4 5-5 ਖੂਹ ਸੀਗੇ, ਤੇ ਮਤਲਬ ਖੂਹਾਂ 'ਤੇ ਚਲੇ ਜਾਣਾ, ਕਦੀ ਇੱਧਰ ਚਲੇ ਜਾਣਾ, ਕਦੀ ਉੱਧਰ ਚਲੇ ਜਾਣਾ, ਮਤਲਬ ਆਪਣੇ ਮਤਲਬ ਕੋਈ ਐਸਾ ਨਹੀਂ ਸੀ ਕਿਸੇ ਤਰ੍ਹਾਂ ਦੀ ਕੋਈ ਡਰ, ਮਤਲਬ ਇਹਨਾਂ ਜਦੋਂ ਮਤਲਬ ਇੰਡੋ ਪਾਕਿਸਤਾਨ ਨਹੀਂ ਸੀ ਬਣਿਆ ਤੇ ਕੋਈ ਡਰ ਵੀ ਨਹੀਂ ਸੀ ਕਿਸੇ ਨੂੰ ਕਿਸੇ ਦਾ। ਪਹਿਲੇ ਡਰ ਨਹੀਂ ਸੀ, ਕਤਲ ਨਹੀਂ ਸੀ, ਬਿਲਕੁਲ ਨਹੀਂ ਸੀ। ਹੁਣ ਤੇ ਆਪਣੀਆਂ ਗਲੀਆਂ 'ਚ ਡਰ ਆਉਂਦਾ ਬੰਦੇ ਨੂੰ। ਹੁਣ ਗਲੀਆਂ ਤੋਂ ਮੁਸ਼ਕਲ ਹੀ ਹੁਣ। ਅੱਛਾ, ਵੈਸੇ ਉਹ ਵੇਲਾ ਕਿਸ ਤਰ੍ਹਾਂ ਦਾ ਸੀ, ਉਹ ਟਾਈਮ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਆਪਣੇ ਘਰ-ਬਾਰ ਛੱਡੇ? ਬਹੁਤ ਔਖਾ ਟਾਈਮ ਸੀ, ਬਹੁਤ ਔਖਾ ਟਾਈਮ। ਆਪਣੇ ਘਰਾਂ ਤੋਂ ਚੋਰਾਂ ਵਾਂਗੂ ਨਿਕਲੇ ਹੋਣੇ? ਰਾਤ ਨਿਕਲੇ ਸੀ ਜੀ, ਬਸ ਸੱਚੀ ਗੱਲ, ਪਿੱਛੇ ਡਰ ਜੋ ਸੀਗਾ ਵੀ ਪਤਾ ਨਹੀਂ ਕੀ ਬਣਨਾ ਹੈ। ਇਹ ਤਾਂ ਪਤਾ ਹੀ ਨਹੀਂ ਸੀ ਜਾਣਾ ਕਿੱਥੇ ਆ। ਪਾਕਿਸਤਾਨ ਦੇ ਸਾਡੇ ਵਰਗਿਆਂ ਲੋਕਾਂ ਨੂੰ ਕੀ ਪਤਾ ਸੀ ਵੀ ਕਿੱਥੇ ਜਾਣਾ? ਉਹ ਤੇ ਬੜੇ ਲੋਕ ਜਿਹੜੇ ਬਜ਼ੁਰਗ ਹੈਗੇ ਆ ਜੀ, ਉਹਨਾਂ ਨੂੰ ਪਤਾ ਹੈ। ਬੱਚਿਆਂ ਨੂੰ ਕੀ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ? ਦੌੜੇ ਜਾ ਰਹੇ ਗੱਡੇ ਦੇ ਨਾਲ ਉੱਤੇ ਬੈਠੇ ਰਹੇ, ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਮਤਲਬ ਇੰਨੀ ਕੁ ਦੁਨੀਆ, ਉਸੇ ਪਤਾ ਹੀ ਨਹੀਂ ਸੀ ਲੱਗਦਾ ਦੁਨੀਆ ਕਿੰਨੀ ਕੁ ਦੁਨੀਆ ਹੈ ਮਤਲਬ। ਬਿਲਕੁਲ ਬਹੁਤ ਮੁਸ਼ਕਿਲ ਵਕਤ ਥਾ ਉਹ, ਮਤਲਬ ਹੈ। ਤੇ ਦੁਆ ਕਰੋ ਅੱਲਾਹ ਤਾਲਾ ਬਿਹਤਰ ਸਵਾ ਪੈਦਾ ਕਰ ਦੇ, ਉਹਨਾਂ ਨੂੰ ਵੀ ਅੱਲਾਹ ਤਾਲਾ ਜਜ਼ਾ ਦੇ, ਸਾਨੂੰ ਵੀ ਅੱਲਾਹ ਤਾਲਾ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੋ ਜਾਣ, ਮਤਲਬ ਹੈ। ਮੁੜ ਕੇ ਫਿਰ ਉਹੀ ਹੋਰ ਨਹੀਂ ਸਾਡੀ ਜਿਹੜੀ ਜਨਰੇਸ਼ਨ ਅੱਗੇ ਆਉਣ ਵਾਲੀ ਹੈ, ਚਲੋ ਉਹਨਾਂ ਨੂੰ ਫਾਇਦਾ ਹੋਏ, ਸਾਨੂੰ ਜੋ ਕੁਝ ਸਾਡੇ ਨਾਲ ਜੋ ਕੁਝ ਹੈ ਜੋ ਹੁੰਦਾ ਰਹੇ। ਬਹੁਤ ਵਧੀਆ ਸੋਚ ਹੈ ਤੁਹਾਡੀ, ਬਹੁਤ ਵਧੀਆ। ਚਲੋ ਬਜ਼ੁਰਗੋ, ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰੀਆ। ਤੁਹਾਡੀਆਂ 4 ਗੱਲਾਂ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਚਾਹੇ ਉਹ ਤੁਹਾਡੀ ਹੈ ਤੇ ਚਾਹੇ ਉਹ ਸਾਡੇ ਕੌਮ ਦੀ ਹੈ ਜਾਂ ਉਧਰ ਦੀ ਹੈ, ਉਹ 4 ਗੱਲਾਂ ਰਾਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਆਉਣ ਵਾਲੇ ਦੌਰ ਦੇ ਵਿੱਚ ਪਿਆਰ ਅਮਨ ਜਿਹੜਾ ਹੈ ਉਹ ਬਣਿਆ ਰਹੇ। ਉਹ ਬੰਦੇ ਲੜਦੇ ਹੋਣਗੇ ਨਾ ਜੀ, ਉਹ ਮਤਲਬ ਜ਼ਿੰਦਗੀ ਕੋਲ ਕੋਈ ਸੁਲ੍ਹਾ ਨਹੀਂ ਕਰਾਏਗਾ, ਸੁਲ੍ਹਾ ਕਿਸ ਤਰ੍ਹਾਂ ਹੋ ਜਾਏਗੀ? ਹਾਂ, ਹੁਣ ਸੁਲ੍ਹਾ ਵਾਲਾ ਬੰਦਾ ਲੱਭੀਏ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਤੁਹਾਡਾ। ਲਓ ਜੀ, ਇਹ ਉਹ ਬਜ਼ੁਰਗ ਨੇ, ਇਹਨਾਂ ਕੋਲ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਨੂੰ ਵਾਕਈ ਉਹਦੇ ਹਾਲਾਤ ਖਰਾਬ ਹੋਏ ਸੀ ਜਾਂ ਕੀਤੇ ਗਏ ਸੀ। ਔਰ ਹਰ ਬਜ਼ੁਰਗ ਇਹੀ ਕਹਿੰਦਾ ਕਿ 47 ਤੋਂ ਪਹਿਲੇ ਐਸੀ ਕੋਈ ਗੱਲ ਨਹੀਂ ਸੀ, ਜੋ ਕੁਛ ਹੋਇਆ 47 ਵਿੱਚ ਹੀ ਹੋਇਆ। ਹੁਣ ਇਸ ਗੱਲ ਦੇ ਉੱਪਰ ਗੌਰ ਕਰ ਲੈਣਾ ਚਾਹੀਦਾ ਹੈ ਕਿ ਕਿਆ ਕਿਧਰੇ ਹਾਲਾਤ ਖਰਾਬ ਤਾਂ ਨਹੀਂ ਕੀਤੇ ਗਏ ਸਾਡੇ ਪੰਜਾਬ ਦੇ? ਕਿਆ ਸਾਨੂੰ ਆਪਸ ਦੇ ਵਿੱਚ ਲੜਾਇਆ ਤਾਂ ਨਹੀਂ ਗਿਆ ਬਹੁਤ ਹੀ ਤਰੀਕੇ ਦੇ ਨਾਲ? ਸੋ ਇਹੀ ਗੱਲਾਂ ਪੁੱਛਣ ਅਸੀਂ ਵੱਖ-ਵੱਖ ਥਾਵਾਂ 'ਤੇ ਆਉਂਦੇ ਹਾਂ, ਔਰ ਇਸੇ ਆਸ ਨਾਲ ਕਿ ਸਾਡਾ ਜਿਹੜਾ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪੰਜਾਬ ਬਾਰੇ, ਜਦੋਂ ਸਾਂਝਾ ਪੰਜਾਬ ਸੀ ਉਸ ਬਾਰੇ ਜ਼ਰੂਰ ਪਤਾ ਲੱਗੇ। ਔਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਆਪਾਂ ਕਰਦੇ ਰਹਾਂਗੇ। ਮਿਲਦੇ ਹਾਂ ਜੀ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।